ਅੱਛਾ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਦੁੱਧ ਜਿਹੜਾ ਹੈ ਨਾ, ਇੱਕ ਬੜੀ ਨਾਯਾਬ ਚੀਜ਼ ਹੈ। ਸਿਹਤ ਵਾਸਤੇ ਵੀ ਬਹੁਤ ਅੱਛਾ ਹੈ। ਇਹਨੂੰ ਬੜੀਆਂ ਚੀਜ਼ਾਂ ਦੇ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਅਤੇ ਇਸੇ ਤਰ੍ਹਾਂ ਪਾਣੀ ਵੀ ਇੱਕ ਅੱਲਾ ਦੀ ਨਿਅਮਤ ਹੈ ਸਾਡੇ 'ਤੇ, ਲੇਕਿਨ ਉਹ ਪਾਣੀ ਆ। ਪਾਣੀ ਹਰ ਘਰ ਦੇ ਵਿੱਚ ਮੌਜੂਦ ਆ। ਅਤੇ ਜਿਹੜਾ ਦੁੱਧ ਹੈ ਇਹ ਬਹੁਤ ਘੱਟ ਘਰਾਂ ਦੇ ਵਿੱਚ ਹੈ, ਕਿਉਂਕਿ ਇਹਦੀ ਬੜੀ ਮਿਹਨਤ ਕਰਕੇ ਦੁੱਧ ਬਣਦਾ। ਅਤੇ ਜਦੋਂ ਪਾਣੀ ਦੁੱਧ ਦੇ ਵਿੱਚ ਪੈਂਦਾ ਨਾ, ਅਤੇ ਉਦੋਂ ਦੁੱਧ ਜਿਹੜਾ ਉਹ ਪਾਣੀ ਨੂੰ ਵੀ ਆਪਣੇ ਨਾਲ ਦੁੱਧ ਬਣਾ ਲੈਂਦਾ। ਜਦੋਂ ਦੁੱਧ ਬਣਾ ਲੈਂਦਾ ਨਾ, ਅਤੇ ਪਾਣੀ ਆਪਣੇ ਆਪ ਨੂੰ ਬੜਾ ਫਨਕਾਰ ਸਮਝਣ ਲੱਗ ਪੈਂਦਾ, ਆਪਣੀ ਬੜੀ ਕਾਬਲੀਅਤ ਸਮਝਣ ਲੱਗ ਪੈਂਦਾ ਕਿ ਮੈਂ ਵੀ ਦੁੱਧ ਬਣ ਗਿਆ। ਲੇਕਿਨ ਉਹ ਹੁੰਦਾ ਪਾਣੀ ਹੈ। ਇਹ ਦੁੱਧ ਦੀ ਮਿਹਰਬਾਨੀ ਆ ਕਿ ਉਹ ਆਪਣੇ ਨਾਲ ਰਲਾ ਲੈਂਦਾ। ਹੁਣ ਪਾਣੀ ਨੂੰ ਅਗਲੀ ਗੱਲ ਦਾ ਨਹੀਂ ਪਤਾ ਕਿ ਅਗਲੇ ਲਾਹੇ ਅਮਲ ਦੇ ਵਿੱਚ ਮੇਰੇ ਨਾਲ ਕੀ ਹੋਣਾ। ਜਦੋਂ ਪਾਣੀ ਦੁੱਧ ਬਣ ਜਾਂਦਾ ਨਾ, ਤੇ ਆਪਣੀ ਔਕਾਤ ਭੁੱਲ ਜਾਂਦਾ। ਆਪਣੀਆਂ ਲੱਤਾਂ ਜਿਹੜੀਆਂ ਨਾ ਦੁੱਧ ਨੂੰ ਕਰਾਉਣ ਲੱਗ ਪੈਂਦਾ ਵੀ ਮੈਂ ਵੀ ਦੁੱਧ ਬਣ ਗਿਆ। ਇਸ ਕਰਕੇ ਜਦੋਂ ਫਿਰ ਉਹ ਦੁੱਧ ਚੁੱਲ੍ਹੇ ਦੇ ਉੱਤੇ ਜਾਂਦਾ, ਉਦੋਂ ਫਿਰ ਦੁੱਧ ਹੀ ਰਹਿ ਜਾਂਦਾ ਜੇ, ਪਾਣੀ ਸੜ ਜਾਂਦਾ। ਇਸ ਕਰਕੇ ਮੈਂ ਆਪਣੇ ਸਾਰੇ ਜਿਹੜੇ ਫਨਕਾਰ ਸੱਜਣ ਭਰਾ ਨੇ ਨਾ, ਆ ਜਿਹੜੇ ਫਨਕਾਰੀਆਂ ਬੜੀਆਂ ਕਰਦੇ ਨੇ, ਬੜੀ ਗੱਲਬਾਤ ਸੁਣਾਉਂਦੇ ਨੇ, ਅਤੇ ਦੁੱਧ ਦੇ ਵਿੱਚ ਮਿਕਸ ਹੋ ਕੇ ਅਤੇ ਦੁੱਧ ਨੂੰ ਹੀ ਗੇੜੇ ਦੇਣ ਲੱਗ ਪੈਂਦੇ ਨੇ, ਇਹ ਗੱਲ ਚੰਗੀ ਨਹੀਂ। ਗੱਲ ਕਰਨ ਦਾ ਮਕਸਦ ਇਹ ਵੀ ਜਿਹੜਾ ਬੰਦਾ ਤੁਹਾਨੂੰ ਕਿਸੇ ਮਕਾਮ 'ਤੇ ਲੈ ਕੇ ਗਿਆ ਹੋਏ ਨਾ, ਉਹਨੂੰ ਕਦੀ ਗੇੜਾ ਨਾ ਦਿਓ, ਉਹਨੂੰ ਕਹਾਣੀਆਂ ਨਾ ਕਰਾਓ, ਅਤੇ ਆਪਣੀ ਫਨਕਾਰੀ ਦੀਆਂ ਅਦਾਵਾਂ ਨਾ ਦਿਖਾਓ, ਕਿਉਂਕਿ ਇਹ ਉਹਦੇ ਨਾਲ ਹੀ ਤੁਸੀਂ ਆਪਣੇ ਸਾਰਾ ਕੁਛ ਹੋ। ਠੀਕ ਹੈ। ਅਤੇ ਉਮੀਦ ਆ ਵੀ ਗੱਲ ਦੀ ਸਮਝ ਲੱਗ ਗਈ ਹੋਏਗੀ ਸੱਜਣਾ ਬੇਲੀਆਂ ਨੂੰ। ਅਤੇ ਹਮੇਸ਼ਾ ਜੇ ਦੁੱਧ ਦੇ ਵਿੱਚ ਪਵੋ ਕਿਤੇ, ਅਤੇ ਦੁੱਧ ਹੀ ਬਣ ਕੇ ਰਵੋ। ਉਹਨੂੰ ਜਿਹੜਾ ਨਾ ਆਪਣੇ ਆਪ ਨੂੰ ਗੇੜਾ ਕਰਾਉਣ ਦੇ ਵਿੱਚ ਨਾ ਰਵੋ। ਠੀਕ ਹੈ।